ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਹਮੇਸ਼ਾ ਦੀ ਤਰ੍ਹਾਂ ਆਪਾਂ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਣੇ ਜਿਹੜੇ ਫੇਸਬੁੱਕ ਮੈਸੇਜ ਹੈ ਉਹ ਲਵਾਂਗੇ। ਕੀ ਕਹਿਣਾ ਚਾਹੋਗੇ ਤੁਸੀਂ? ਵੀਰ ਗੁਰਵਿੰਦਰ ਸਿੰਘ ਲਿਖਦੇ ਨੇ, TV 84 team is doing a great work with all the background changes as suggested and also appeal Sangat to support our own Panthak media. Moreover, the live coverage of Modi protest was a proud moment for Sikhs. बहुत बहुत शुक्रिया वीर गुरविंदर सिंह जी ਮਦਦ ਦੇ ਲਈ ਜਿਹੜਾ ਹੈ ਉਹ ਅਪੀਲ ਕਰਨ ਦਾ ਵੀ ਜੀ, ਔਰ ਜ਼ਾਹਰ ਹੈ ਅਸੀਂ ਬਹੁਤ ਕੁਝ ਹੋਰ ਕਰਨ ਦੀ ਸਮਰੱਥਾ ਰੱਖਦੇ ਹਾਂ ਸਤਿਗੁਰੂ ਦੀ ਬਖਸ਼ਿਸ਼ ਨਾਲ, ਪਰ ਸਾਡੇ ਸੀਮਤ ਸਾਧਨ ਸਾਡੇ ਹੱਥ ਰੋਕ ਦਿੰਦੇ ਨੇ ਜੀ। ਵੀਰ ਸਰਬਜੀਤ ਸਿੰਘ ਸਰਬ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਲੌਂਗ ਲਿਵ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਸਰਬਜੀਤ ਸਿੰਘ ਜੀ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ। ਸੁਖੀ ਪੰਨੂ ਲਿਖਦੇ ਨੇ, ਸੈਲਿਊਟ ਯੂ ਡਾਕਟਰ ਸਾਹਿਬ, ਤੁਸੀਂ ਇੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਕੌਮ ਦੀ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਬਹੁਤ ਸ਼ੁਕਰੀਆ ਵੀਰ ਪੰਨੂ ਸਾਹਿਬ, ਤੁਹਾਡੇ ਵਰਗੇ ਵੈਲ ਵਿਸ਼ਰ ਨੇ ਜਿਹੜੇ ਸਾਡਾ ਐਡਰਲਿਨ ਨੇ, ਸਾਨੂੰ ਤੋਰੀ ਵੀ ਰੱਖਦੇ ਨੇ ਔਰ ਹੌਸਲਾ ਵੀ ਦਿੰਦੇ ਨੇ ਜੀ। ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਹਿੰਦੁਸਤਾਨ ਨੇ ਸਿੱਖ ਜਥੇ ਨੂੰ ਰੋਕ ਦਿੱਤਾ ਹੈ, ਭਾਵੇਂ ਪਾਕਿਸਤਾਨ ਨੇ ਵੀਜ਼ੇ ਦਿੱਤੇ ਸਨ, ਪਰ ਪਹਿਰੇਦਾਰ ਦੀ ਖਬਰ ਹੈ ਕਿ ਪਾਕਿਸਤਾਨ ਨੇ ਰੱਦ ਕੀਤੇ ਨੇ। ਹਾਲ ਉੱਥੇ ਦਾ ਤੁਸੀਂ ਦੇਖ ਲਓ। ਮੇਰਾ ਖਿਆਲ ਹੈ ਵੀ ਜੇ ਇਹਨਾਂ ਨੇ ਕੋਈ ਇਸ ਕਿਸਮ ਦੀ ਖਬਰ ਦਿੱਤੀ ਹੈ ਤੇ ਇਹ ਗਲਤ ਖਬਰ ਹੈ। ਹਾਲਾਂਕਿ ਅੱਜ 9:30 ਤੋਂ 10 ਵਾਲੇ ਪ੍ਰੋਗਰਾਮ 'ਚ ਜਸਪਾਲ ਸਿੰਘ ਹੀਰਾ ਪਹਿਰੇਦਾਰ ਦੇ ਐਡੀਟਰੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਹੋਣੀ ਹੈ ਔਰ ਮੈਂ ਯਕੀਨੀ ਬਣਾਵਾਂਗਾ ਕਿ ਇਸ ਬਾਰੇ ਉਹਨਾਂ ਨੂੰ ਜ਼ਰੂਰ ਪੁੱਛਿਆ ਜਾਏ ਵੀ ਇਹ ਗਲਤ ਬਿਆਨੀ ਕਿਉਂ ਹੋਈ। ਵੀਰ ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਮੋਦੀ ਦੇ ਆਉਣ ਦਾ ਇੰਡੀਆ ਨੂੰ ਫਾਇਦਾ ਹੋਇਆ ਹੋਵੇ ਜਾਂ ਨਾ, ਮੇਰੇ ਖਿਆਲ ਨਾਲ ਆਪਣੀ ਖਾਲਿਸਤਾਨ ਦੀ ਜਦੋਜਹਿਦ ਨੂੰ ਅਤੇ ਰੈਫਰੈਂਡਮ 2020 ਨੂੰ ਇੱਕ ਵੱਡਾ ਫਿਲਿਪ ਮਿਲਿਆ ਹੈ। ਤੁਸੀਂ ਸਿੱਖਸ ਫਾਰ ਜਸਟਿਸ ਅਤੇ ਸਮੁੱਚੀਆਂ ਜਥੇਬੰਦੀਆਂ ਵਧਾਈ ਦੀਆਂ ਪਾਤਰ ਹੋ। ਬਹੁਤ ਬਹੁਤ ਸ਼ੁਕਰੀਆ। ਮੈਂ ਸਮਝਦਾ ਵੀ ਇਹਨਾਂ ਦਾ ਵੀ ਕੁਛ ਨਹੀਂ ਸਰਿਆ ਔਰ ਜ਼ਾਹਰ ਹੈ ਵੀ ਸਾਡੀ ਗੱਲ ਬੜੀ ਮਜ਼ਬੂਤੀ ਨਾਲ ਔਰ ਪਹਿਲੀ ਵਾਰ ਹੈ ਕਿ ਇਸ ਲੈਵਲ ਦੀ ਮੀਡੀਆ ਕਵਰੇਜ ਵੀ ਹੋਈ ਹੈ ਜੀ। ਇਮਰਾਨ ਮੀਆਂ ਲਿਖਦੇ ਨੇ, ਸਲਾਮ ਫਰੋਮ ਗੁਜਰਾਂਵਾਲਾ ਦਾ ਸਿਟੀ ਆਫ ਮਹਾਰਾਜਾ ਰਣਜੀਤ ਸਿੰਘ। ਤੁਹਾਨੂੰ ਵੀ ਸਲਾਮ ਇਮਰਾਨ ਸਾਹਿਬ, ਤੁਸੀਂ ਗੁਜਰਾਂਵਾਲੇ ਚੋਂ ਇਕੱਲੇ ਮਹਾਰਾਜਾ ਰਣਜੀਤ ਸਿੰਘ ਹੀ ਨਹੀਂ ਦਿੱਤੇ, ਸਾਡਾ ਜਰਨੈਲ ਹਰੀ ਸਿੰਘ ਨਲੂਆ ਵੀ ਜਿਹੜਾ ਪੰਜਾਬ ਦਾ ਪ੍ਰਾਈਡ ਹੈ ਉਹ ਵੀ ਗੁਜਰਾਂਵਾਲੇ ਚੋਂ ਦਿੱਤਾ ਹੈ। ਸੋ ਬਹੁਤ, ਔਰ ਤੁਹਾਡੀ ਲਿਖਤ ਜਿਹੜਾ ਤੁਹਾਡਾ ਇੱਕੋ ਹੀ ਕਾਮੈਂਟ ਹੈ ਉਹਨੇ ਦਿਲ ਬਾਗ-ਬਾਗ ਕਰ ਦਿੱਤਾ ਹੈ ਕਿ ਅੱਜ ਜਦੋਂ ਕਿ ਤੁਹਾਡੇ ਆਲਰੇਡੀ ਸਵੇਰ ਹੋ ਚੁੱਕੀ ਹੈ ਉਸ ਰਣਜੀਤ ਸਿੰਘ ਦੀ ਧਰਤੀ ਮਹਾਰਾਜੇ ਦੀ ਗੁਜਰਾਂਵਾਲੇ ਤੋਂ ਸਾਡਾ ਵੀਰ ਇਮਰਾਨ ਮੀਆਂ ਸਾਨੂੰ ਲਿਖ ਰਹੇ ਨੇ ਜੀ। ਵੀਰ ਭੈਣ ਜੀ ਸਤਿੰਦਰ ਕੌਰ, ਵਾਹਿਗੁਰੂ ਜੀ। ਰਘਬੀਰ ਸਿੰਘ, ਖਾਲਿਸਤਾਨ ਜ਼ਿੰਦਾਬਾਦ। ਜਤਿੰਦਰ ਸੰਧੂ, ਰਘਬੀਰ ਸਿੰਘ, ਹਰਦੀਪ ਸਿੰਘ ਮਾਹੀ, ਭੁਪਿੰਦਰ ਸਿੰਘ, ਬਸ਼ਰਤ ਅਲੀ, ਗੁਰਦੀਪ ਧਾਲੀਵਾਲ, ਜਸਵੀਰ ਸਿੰਘ ਗਰਚਾ, ਜਤਿੰਦਰ ਸਿੰਘ ਮੁਲਤਾਨੀ, ਅਮਰਜੀਤ ਸਿੰਘ, ਜਸਕਰਨ ਸਿੰਘ ਖਾਲਸਾ, ਕੁਲਵਿੰਦਰ ਸਿੰਘ ਤੇਜੀ, ਜਸਦੀਪ ਸਿੰਘ, ਕਿਰਪਾਲ ਸਿੰਘ ਔਰ ਇਖਲੀਕ ਖਾਨ, ਇਹਨਾਂ ਸਾਰਿਆਂ ਨੇ ਬੜੇ ਸ਼ਲਾਘਾਯੋਗ ਕਾਮੈਂਟ ਲਿਖੇ ਨੇ ਔਰ ਤਾਰੀਫ ਦੇ ਸ਼ਬਦ ਕਹੇ ਨੇ। ਵੀਰ ਪਰਮਜੀਤ ਸਿੰਘ ਲਿਖਦੇ ਨੇ, ਗੁਰਫਤਿਹ ਬਿਲਵਡ ਡਾਕਟਰ ਸਾਹਿਬ, ਭੈਣ ਜੀ ਨੀਲਮ, TV 84 team and everyone else, ਕੋਟ ਪ੍ਰਣਾਮ to the one and only, the greatest Maharaja Ranjit Singh, Shere Punjab. Keep up the super amazing work. Long live TV 84. ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ, ਤੁਹਾਡੇ ਸ਼ਬਦ ਹਮੇਸ਼ਾ ਹੀ ਇੰਨੇ ਪਿਆਰ ਔਰ ਹੌਸਲੇ 'ਚ ਸਰਸ਼ਾਰ ਹੁੰਦੇ ਨੇ ਕਿ ਚਾਰ ਚਫੇਰੇ ਐਨਰਜੀ ਟੌਨਿਕ ਹੋ ਜਾਂਦੀ ਹੈ ਜੀ। ਵੀਰ ਸਤਪਾਲ ਸਿੰਘ ਪੁਰੇਵਾਲ ਲਿਖਦੇ ਨੇ, ਡਾਕਟਰ ਸਾਹਿਬ ਜੀ ਪਿਆਰ ਸਹਿਤ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਣਾ ਅਜ਼ਹਰ, सरदार जी हम आपके साथ हैं। बहुत शुक्रिया अजहर साहब। नवतेज सिंह वेरी गुड, नवजोत सिंह वेरी गुड, गुरजीत सिंह ग्रेट जॉब जी, सिंह साहब, फरमान खान, इन्होंने सारिया ने तारीफ के शब्द लिखे ने। और लास्ट मैं पढ़ना चाहता वीर हरमेल सिंह जी, वाहिगुरू जी का खालसा वाहिगुरू जी फतेह। डॉक्टर साहब जी अज संत बाबा गुरबचन सिंह जी खालसा पिंडां वालियां दी बरसी है। खालसा जी ने श्री गुरु ग्रंथ साहब जी 27 ਵਾਰ ਸੰਪੂਰਨ ਕਥਾ ਕੀਤੀ ਅਤੇ ਸਾਰਾ ਜੀਵਨ ਗੁਰਮਤ ਦਾ ਪ੍ਰਚਾਰ ਕੀਤਾ ਅਤੇ ਅੰਮ੍ਰਿਤ ਸੰਚਾਰ ਦੀ ਬਹੁਤ ਭਾਰੀ ਲਹਿਰ ਚਲਾਈ। 5 ਤਖਤ ਸਾਹਿਬ ਦੀ ਪੈਦਲ ਯਾਤਰਾ ਕੀਤੀ, ਸਮੇਂ-ਸਮੇਂ ਪੰਥਕ ਮੋਰਚਿਆਂ ਵਿੱਚ ਜਥੇ ਭੇਜ ਕੇ ਅਤੇ ਸੰਗਤ ਲਈ ਲੰਗਰਾਂ ਦਾ ਪ੍ਰਬੰਧ ਵੀ ਕੀਤਾ।
ਸੋ ਬਹੁਤ ਸ਼ੁਕਰੀਆ ਵੀਰ ਹਰਮੇਲ ਸਿੰਘ ਜੀ, ਤੁਸੀਂ ਸਾਡੀ ਯਾਦ ਦਹਾਨੀ ਕਰਵਾਈ ਕਿ ਅੱਜ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਔਰ ਇਹ ਉਹ ਪੀਰੀਅਡ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਵੇਲੇ ਇਹ ਸਾਰਾ ਜਿਹੜਾ ਦੌਰ ਹੈ ਉਹਨਾਂ ਨੇ, ਕਿਉਂਕਿ ਬਾਬਾ ਸੁੰਦਰ ਸਿੰਘ ਭਿੰਡਰ ਕਲਾਂ ਜਿੱਥੋਂ ਕਿ ਭਿੰਡਰਾਂਵਾਲਾ ਸ਼ਬਦ ਟਕਸਾਲ ਦੇ ਲਈ ਆਇਆ ਜੀ, ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਨੇ ਲੰਬਾ ਵਕਤ ਸੇਵਾ ਕੀਤੀ, ਔਰ ਉਹਨਾਂ ਦੀ ਪਾਰਖੂ ਅੱਖ ਦੀ ਚੋਣ ਸੀ ਕਿ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੂੰ ਉਹਨਾਂ ਨੇ ਸੇਵਾ ਦਿੱਤੀ, ਔਰ ਉਹਨਾਂ ਨੇ ਉਹੀ ਜਿਹੜੇ ਮੁੱਖ ਪੰਥਕ ਧਾਰਾ ਦੇ ਨਾਲ ਈਵਨ ਧਾਰਮਿਕ ਆਜ਼ਾਦੀ ਲਈ ਮੋਰਚਿਆਂ ਦੀ ਰਾਜਨੀਤੀ ਸੀ, ਉਸ ਨੂੰ ਵੀ ਉਹਨਾਂ ਨੇ ਇਹ ਨਹੀਂ ਕਿਹਾ ਜੀ ਅਸੀਂ ਸਿਰਫ ਮਾੜਾ ਫੇਰਨ ਤੱਕ ਹੈ। ਔਰ ਇਹੀ ਕਾਰਨ ਸੀ ਕਿ ਐਮਰਜੈਂਸੀ ਦੇ ਖਿਲਾਫ 37 ਜਲੂਸ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਪ੍ਰੇਰਨਾ ਨਾਲ ਨਿਕਲੇ, ਔਰ ਨਰਕਧਾਰੀਆਂ ਨੂੰ ਵੀ ਚੈਲੰਜ ਕੀਤਾ, ਔਰ ਉਸੇ ਹੀ ਪਰੰਪਰਾ ਨੂੰ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਅੱਗੇ ਤੋਰਿਆ। ਇਹ ਵੱਖਰੀ ਗੱਲ ਹੈ ਵੀ ਅੱਜ ਕੌਣ ਇਸ ਸਾਰੇ ਦੇ ਉੱਤੇ ਟਕਸਾਲ ਦੇ ਨਾਂ ਨੂੰ ਕਿੱਥੇ ਲਿਜਾ ਕੇ ਕਿਹਨਾਂ ਦੇ ਹਵਾਲੇ ਬਾਦਲਾਂ ਦੇ ਕੀਤਾ ਹੋਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਬਹੁਤ ਵੱਡੀ ਦੇਣ ਹੈ ਪੰਥ ਨੂੰ। ਔਰ ਹੁਣ ਅਸੀਂ ਕਲੋਜ਼ਿੰਗ ਸੈਗਮੈਂਟ ਦੇ ਟੌਪਿਕਸ ਦੀ ਗੱਲ ਕਰਦੇ ਹਾਂ। ਹੁਣ ਜ਼ਾਹਰ ਹੈ ਕਿ ਇਕਨੋਮਿਕਲ ਫਰੰਟ ਦੇ ਉੱਤੇ, ਆਰਥਿਕ ਫਰੰਟ ਤੇ ਮੋਦੀ ਸਰਕਾਰ ਬੜੀ ਬੁਰੀ ਤਰ੍ਹਾਂ ਫੇਲ ਹੋ ਰਹੀ, ਔਰ ਡੀਮੋਨੇਟਾਈਜੇਸ਼ਨ ਤੋਂ ਬਾਅਦ ਜਿਹੜੀ ਇਨਵੈਸਟਮੈਂਟ ਬਹੁਤ ਥੱਲੇ ਨੂੰ ਗਈ, ਕੋਈ ਬਾਹਰੋਂ ਇਨਵੈਸਟਮੈਂਟ ਨਹੀਂ ਹੋ ਰਹੀ। ਹੁਣ GST ਜਿਹਦੇ ਥੱਲੇ ਬਹੁਤ ਸਾਰੀਆਂ ਸਟੇਟਾਂ ਨੇ ਸਣੇ ਕੈਪਟਨ ਅਮਰਿੰਦਰ ਦੀ ਮੂੰਹ ਟੱਡਿਆ ਹੋਇਆ ਵੀ GST ਟੈਕਸ ਆਏਗਾ, ਫਿਰ ਇੰਨਾ ਪੈਸਾ ਸਾਡੇ ਮੂੰਹ ਜਾ ਕੇ ਡਿੱਗੇਗਾ, ਪਰ ਜ਼ਾਹਰ ਹੈ ਵੀ ਉਸ ਦੇ ਥੱਲੇ ਲੋਕਾਂ 'ਚ ਡੀਮੋਨੇਟਾਈਜੇਸ਼ਨ ਤੋਂ ਵੀ ਜ਼ਿਆਦਾ ਫਰਸਟ੍ਰੇਸ਼ਨ ਹੋਏਗੀ, ਕਿਉਂਕਿ ਇੱਕਦਮ ਟੈਕਸ ਵਧੇਗਾ। ਹੁਣ ਇਹ ਵੀ ਸਾਹਮਣੇ ਆਇਆ ਕਿ ਈਵਨ ਧਾਰਮਿਕ ਅਦਾਰਿਆਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਫਿਕਰ ਪਿਆ ਹੈ ਕਿ ਜੀ 7-8 ਕਰੋੜ ਸਾਡਾ ਵਾਧੂ ਦੇਣਾ ਪਏਗਾ, ਉਹਦੇ 'ਚ ਕੋਈ ਜਿਹੜੀ ਹੈ ਐਕਸੈਪਸ਼ਨ ਨਹੀਂ ਰੱਖੀ ਹੋਈ। ਸੋ ਇਕੱਲੀ ਸ਼੍ਰੋਮਣੀ ਕਮੇਟੀ ਨਹੀਂ, ਉਹਦੇ 'ਚ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ, ਦੂਜੇ ਸਾਰੇ ਉਸ ਨੂੰ ਸਫਰ ਕਰਨਗੇ, ਪਰ ਆਮ ਸਿਟੀਜ਼ਨ ਵੀ ਸਫਰ ਕਰੇਗਾ। ਔਰ ਇਹ ਸਾਰੇ 'ਚੋਂ ਔਰ ਇਹ ਵੀ ਨਜ਼ਰ ਆ ਰਿਹਾ ਕਿ ਵੀ ਜਿਵੇਂ ਇਹਨਾਂ ਦਾ ਯੂਪੀ ਦਾ ਐਕਸਪੈਰੀਮੈਂਟ ਕਾਮਯਾਬ ਰਿਹਾ ਕਿ ਵੀ ਇਹਨਾਂ ਨੇ ਐਂਟਾਈ ਮੁਸਲਿਮ ਲਾਈਨ ਰੱਖੀ, ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ, ਤੇ ਯੋਗੀ ਆਦਿੱਤਿਆਨਾਥ 2/3 ਬਹੁਮਤ ਦੇ ਨਾਲ ਜਿਹੜਾ ਉਹ ਬਣ ਗਿਆ। ਪਰ ਇਹ ਇਕੋਨੋਮਿਸਟ ਮੈਗਜ਼ੀਨ ਨੇ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਲਿਖਿਆ, ਮੋਦੀ ਲਾਈਕਲੀ ਟੂ ਸਟਰ ਕਮਿਊਨਲ ਟੈਂਸ਼ਨਸ ਟੂ ਸ਼ੋਰ ਪੋਪੂਲੈਰਿਟੀ ਇਫ ਇਕੋਨਮੀ ਫੇਲਸ, ਕਿ ਜੇ ਅਗਲੇ 2 ਸਾਲ 'ਚ ਹੋਰ ਥੱਲਾ ਲੱਗਾ ਜਿਹਦੀਆਂ ਸੰਭਾਵਨਾਵਾਂ ਜ਼ਿਆਦਾ ਨੇ, ਤੇ ਫਿਰ ਮੋਦੀ ਜਿਹੜਾ ਹੈ ਉਹ ਫਿਰਕੂ ਨਫ਼ਰਤ ਪੈਦਾ ਕਰੇਗਾ ਮੁਸਲਮਾਨਾਂ ਦੇ ਖਿਲਾਫ। ਇਹ ਪ੍ਰੈਸਟੀਜੀਅਸ ਬ੍ਰਿਟਿਸ਼ ਵੀਕਲੀ ਦਾ ਇਕੋਨੋਮਿਸਟ, ਇਹ ਇੰਗਲੈਂਡ ਦੀ ਵੀਕਲੀ ਹੈ, has expressed concerns that Prime Minister Narendra Modi will try to maintain his popularity by stirring up communal tensions in India as the economy begins to falter, recalling his role as Gujarat Chief Minister when writing there killed at least 1,000 people, most of them Muslims. उन्होंने कहा जी ये मोदी यही रास्ता चुनेगा. The Economist points out what many in India's commercial media pointedly avoid mention of. उन्होंने कहा जी ਇਹਦੇ ਤੇ ਹੈ ਇਕੋਨੋਮਿਸਟ ਦੇ ਆਰਟੀਕਲ ਤੇ ਵੀ ਜਿਹੜੇ ਇੰਡੀਆ ਵਾਲੇ ਕਹਿਣ ਤੋਂ ਜੱਕਦੇ ਨੇ ਉਹ ਇਕੋਨੋਮਿਸਟ ਨੇ ਕਿਹਾ। ਬ੍ਰਿਟਿਸ਼ ਵੀਕਲੀ ਕਹਿੰਦੀ ਹੈ, ਟੂ ਦਿਸ ਡੇ he has never categorically condemned the massacre or apologized for failing to prevent it. The influential weekly in an article ahead of Modi's US visit says India's Prime Minister is not as much of a reformer as he seems, insisting he is more of a nationalist firebrand. ਕਿ ਅੱਗ ਉਗਰਨ ਵਾਲਾ ਰਾਸ਼ਟਰਵਾਦੀ ਹੈ, ਇਹ ਕੋਈ ਆਰਥਿਕ ਸੁਧਾਰਾਂ ਵਾਲਾ ਬੰਦਾ ਨਹੀਂ ਹੈ। ਔਰ ਇਹ ਜਿਹੜਾ ਆਰਟੀਕਲ ਹੈ ਇਕੋਨੋਮਿਸਟ ਦਾ, ਇਹ ਜਦੋਂ ਮੋਦੀ ਲੈਂਡ ਕੀਤਾ ਹੈ ਵਾਸ਼ਿੰਗਟਨ 'ਚ ਉਦਨ ਆਇਆ, ਸੋ ਆਲਮੋਸਟ ਉਹਦੇ ਨਾਲ ਕੋਇਨਸਾਈਡ ਕਰਕੇ ਪ੍ਰਿੰਟ ਐਡੀਸ਼ਨ ਦੇ ਵਿੱਚ ਛਪਿਆ ਜੂਨ 24 ਨੂੰ ਇਹ ਛਪਿਆ। ਦਾ ਵੀਕਲੀ 'ਚ ਉਹਨਾਂ ਨੇ ਕਿਹਾ ਕਿ ਵੀ 2014 'ਚ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਬਣਿਆ, opinion was divided as to whether he was a Hindu zealot disguised as an economical reformer or the other way around. ਵੀ ਇਸ ਦੇ ਉੱਤੇ ਵੱਖ-ਵੱਖ ਰਾਵਾਂ ਸੀ ਕਿ ਵੀ ਇਹ ਹਿੰਦੂ ਆਤੰਕ ਜਿਹੜਾ ਫਿਰਕੂ ਹੈ ਜਿਹਨੇ ਆਰਥਿਕ ਸੁਧਾਰਕ ਦਾ ਜਿਹੜਾ ਲਬਾਦਾ ਪਹਿਨਿਆ ਹੋਇਆ, ਜਾਂ ਇਹ ਆਰਥਿਕ ਤੌਰ ਤੇ ਸੁਧਾਰਕ ਮਾਈਂਡ ਰੱਖਦਾ ਪਰ ਇਹਨੇ ਲਬਾਦਾ ਜਿਹੜਾ ਉਹ ਹਿੰਦੂ ਰਾਸ਼ਟਰਵਾਦ ਦਾ ਪਾਇਆ ਹੋਇਆ। ਫਿਰ ਉਹਦੇ ਮੈਗਜ਼ੀਨ ਨੇ ਕਿਹਾ, the past 3 years appears to have settled the matter. ਪਿਛਲੇ 3 ਸਾਲ 'ਚ ਇਹਦੀ ਕਾਰਗੁਜ਼ਾਰੀ ਨੇ ਦੱਸ ਦਿੱਤਾ ਹੈ।
Modi has pandered to religious sentiments at times, most notably by appointing a rebel-rousing Hindu prelate as Chief Minister of India's most popular state, Uttar Pradesh. ਉਹਨੇ ਕਿਹਾ ਜੀ ਆਦਿੱਤਿਆਨਾਥ ਯੋਗੀ ਨੂੰ ਇਹਨੇ ਬਣਾ ਦਿੱਤਾ। ਇਹ ਤੋਂ ਹੁਣ ਅੰਦਾਜ਼ਾ ਹੋ ਗਿਆ ਕਿ ਵੀ ਇਹ ਹਿੰਦੂ ਜ਼ੈਲਟ ਹੈ, ਹਿੰਦੂ ਫਿਰਕੂ ਜਿਹੜਾ ਹੈ ਉਹ ਆਗੂ ਕਰਨ ਵਾਲਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਗੁਡਸ ਐਂਡ GST ਦੇ ਨਾਲ ਦੋ ਵੈਲਕਮ ਇਜ਼ ਅਨਨੈਸੈਸਰੀ ਕੰਪਲੀਕੇਟਡ ਐਂਡ ਬਿਊਰੋਕ੍ਰੈਟਿਕ ਗ੍ਰੇਟਲੀ ਰਿਡਿਊਸਿੰਗ ਇਟਸ ਐਫੀਸ਼ੀਐਂਸੀ। ਇਹ ਇੰਨਾ ਕੰਪਲੀਕੇਟਡ ਹੈ GST ਔਰ ਬਿਊਰੋਕਰੈਟ ਉਹਦਾ ਅੱਗੋਂ ਬੇੜਾ ਗਰ ਕਰਨਗੇ। ਔਰ ਇਸ ਸਾਰੇ ਚੋਂ ਉਹਨਾਂ ਨੇ ਵੀਕਲੀ ਦਾ ਸੈਂਟਰਲ ਗਵਰਨਮੈਂਟਸ ਰਿਸਪੌਂਸ ਟੂ ਏ ਹੋਸਟ ਆਫ ਪ੍ਰੈਸਿੰਗ ਇਕਨੋਮਿਕਲ ਪ੍ਰੋਬਲਮਸ from the difficulty of buying land to the reform of rigid labor laws has been to pass them to the states। ਉਹਨੇ ਕਿਹਾ ਜੀ ਜਿਹੜੇ ਇਹਦੇ ਕਾਰਨ ਗੋਚਰੇ ਸੀ ਨੇ ਸਟੇਟਾਂ ਦੇ ਹਵਾਲੇ ਕਰ ਦਿੱਤੇ ਨੇ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਡੀਮੋਨੇਟਾਈਜੇਸ਼ਨ ਹੈ ਵੀ ਕਾਊਂਟਰ ਪ੍ਰੋਡਕਟਿਵ, ਹੈਮਸਟਰਿੰਗਿੰਗ ਲੈਜੀਟੀਮੇਟ ਬਿਜ਼ਨੈਸਿਸ ਵਿਦਆਊਟ ਡੂਇੰਗ ਮਚ ਹਾਰਮ ਟੂ ਇਲਿਸਿਟ ਵਨਸ, ਕਿ ਚੰਗੇ ਭਲੇ ਬਿਜ਼ਨਸ ਰੋਲ ਦਿੱਤੇ ਉਹਨਾਂ ਨੇ, ਜਿਹੜੇ ਇਲੀਗਲ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਵੀ ਉਹਨੇ ਕਿਹਾ ਫਿਰ ਕੋਈ ਹੈਰਾਨੀ ਨਹੀਂ, ਇਕੋਨਮੀ ਇਜ਼ ਸਟਾਰਟਿੰਗ ਟੂ ਡਰੈਗ। In the first 3 months of it, it grew at an annualized rate of 6.1% more slowly than when Modi came to power। ਕਿ 3 ਸਾਲਾਂ ਚ ਇਕਨੋਮੀ ਜਿਹੜੀ ਹੈ ਉਹ ਬਹੁਤ ਥੱਲੇ ਚਲੀ ਗਈ ਹੈ। ਕਿ ਵੀ ਇਹ ਜਿਹੜਾ ਸਾਰਾ ਹੀ ਪਾਰਟ ਹੈ ਕਿ ਲੰਬਾ ਚੌੜਾ ਆਰਟੀਕਲ ਹੈ। ਫਿਰ ਉਹਨੇ ਕਿਹਾ ਕਿ ਵੀ ਜਿਹੜਾ ਉਹਨੇ ਯੂਪੀ ਦਾ ਚੀਫ ਮਿਨਿਸਟਰ ਸਿਲੈਕਟ ਕੀਤਾ ਹੈ ਉਹ ਤਾਂ ਰਿਲੀਜੀਅਸ ਹੇਟਰੇਡ ਔਰ ਰਾਈਟਿੰਗ ਦੇ ਲਈ ਉਹਦੇ ਤੇ ਮੁਕੱਦਮੇ ਨੇ। ਮੋਦੀ ਹਿਮਸੈਲਫ ਹੈਜ਼ ਬਿਕਮ ਦਾ ਆਬਜੈਕਟ ਆਫ ਏ ਸਾਈਕੋਫੈਂਟਿਕ ਪਰਸਨੈਲਿਟੀ ਕਲਟ, ਕਿ ਉਹਨੇ ਆਪਣੇ ਜੀ ਹਜੂਰੀਆ ਟਾਈਪ 4 ਚਫੇਰੇ ਰੱਖੇ ਹੋਏ ਨੇ। ਸੋ ਫਿਰ ਉਹਨੇ ਕਿਹਾ ਪੁਆਇੰਟਿੰਗ ਟੂ ਹਾਊ ਹਿੰਦੂ ਨੈਸ਼ਨਲਿਸਟ ਥਗਸ ਆਪਰੇਟਿੰਗ ਅੰਡਰ ਮੋਦੀ ਇੰਟੀਮੀਡੇਟ ਦੋਜ਼ ਹੂ ਚਾਈਡ ਦਾ ਗਵਰਨਮੈਂਟ ਫॉर ਸਟੇਇੰਗ ਫਰਮ ਇੰਡੀਆ ਸੈਕੂਲਰ। ਉਹਨੇ ਕਿਹਾ ਜੀ ਬਦਮਾਸ਼ ਨੇ ਰੱਖੇ ਨੇ ਗੁੰਡੇ ਹਿੰਦੂ ਨੈਸ਼ਨਲਿਸਟ ਜਿਹੜੇ ਕਿ ਜਿਹੜਾ ਵੀ ਇਹਦੇ ਖਿਲਾਫ ਕੋਈ ਆਵਾਜ਼ ਚੁੱਕਦਾ ਉਹਨੂੰ ਉਹ ਬਿਲਕੁਲ ਦਬਲ ਦਿੰਦੇ ਨੇ। ਉਹਨੇ ਕਿਹਾ ਵੀ ਜਿਵੇਂ NDTV ਹੈ ਵਿਚ ਡੇਅਰਸ ਟੂ ਕ੍ਰਿਟਿਸਾਈਜ਼ ਦਾ ਗਵਰਨਮੈਂਟ ਹੈਜ਼ ਬੀਨ ਰੇਡਡ ਬਾਈ ਪੁਲਿਸ ਔਨ ਗਰਾਊਂਡਸ that would not normally attract such heavy handedness। ਸੋ ਕੁੱਲ ਮਿਲਾ ਕੇ ਇੱਕ ਪਾਰਟ ਅਸੀਂ ਇਹ ਦੇਖਦੇ ਹਾਂ। ਫਿਰ ਇੱਕ ਇਸੇ ਹੀ ਲਾਈਨ ਦੇ ਉੱਤੇ ਆਰਟੀਕਲ ਹੋਰ ਸੀ ਕਿ ਵੀ ਵਾਈ BJP ਹੈਜ਼ ਨੋ ਇਨਸੈਂਟਿਵ ਟੂ ਸਟਾਪ ਲਿੰਚਿੰਗ ਆਫ ਮੁਸਲਿਮਸ ਇਨ ਇੰਡੀਆ, ਕਿ ਵੀ ਲਿੰਚਿੰਗ ਹੋ ਰਹੀ ਹੈ ਔਰ ਇਹ ਜਿਹੜੀ ਪਾਗਲਪਨ ਹੈ ਉਹ ਬਰਾਬਰ ਜਾਰੀ ਹੈ। ਔਰ ਇਹਦੇ ਤੇ ਕੋਈ ਵੀ ਮੁਸਲਿਮਸ ਆਰ ਬੀਇੰਗ ਟੌਂਟਡ ਔਨ ਟ੍ਰੇਨਸ ਐਂਡ ਸਟਰੀਟਸ, fights initiated and lynched। The lynchings have become so common that we do not know which one to respond। ਉਹਨੇ ਕਿਹਾ ਜੀ ਇੰਨੀਆਂ ਲਿੰਚਿੰਗ ਕੁੱਟ ਕੇ ਮਾਰ ਰਹੇ ਨੇ ਕਿ ਵੀ ਕਿਹਦੀ ਗੱਲ ਕਰੀਏ। ਔਰ should we weep for Muhammad Naeem in Jharkhand or Hafiz Junaid in Haryana? How many remember the details of Pehlu Khan murders in Rajasthan? Muhammad Akhlaq is now just another milestone in this steady journey of wanton death। Many on social media who were horrified by Shri Nawaz Kuch Bolta's murder in the US in February are strangely muted about the lynching of Muslims in India। ਕਿ ਅਮਰੀਕਾ ਜਦੋਂ ਕੁਝ ਹੁੰਦਾ ਹੈ ਤੇ ਜਿਹੜੇ ਚੀਕਾਂ ਮਾਰਨ ਵਾਲੇ ਸੀ ਉਹ ਹੁਣ ਬਿਲਕੁਲ ਚੁੱਪ ਕਰਕੇ ਬੈਠੇ ਹੋਏ ਨੇ ਜੋ ਕੁਝ ਉੱਥੇ ਹੋ ਰਿਹਾ। ਔਰ ਉਹਨੇ ਕਿਹਾ ਕਿ ਵੀ ਆਲਰੇਡੀ BJP ਲੀਡਰਸ਼ਿਪ ਜਿਹੜੀ ਹੈ ਉਹ ਇਸ ਨੂੰ ਦੀ ਆਗਿਆ ਦੇ ਰਹੀ ਹੈ। ਔਰ ਅਖੀਰਲਾ ਜਿਹੜਾ ਰਾਈਟ ਅਪ ਦੇ ਵਿੱਚ ਖਾਸ ਤੌਰ ਤੇ ਇਹਦਾ ਪੁਆਇੰਟ ਆਊਟ ਸੀ ਕਿ ਵਿਸ਼ਵ ਹਿੰਦੂ ਪਰਿਸ਼ਦ ਨੇ ਇਹ ਡਿਮਾਂਡ ਕੀਤੀ ਹੈ ਕਿ ਜਿਹੜੀ ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰਸ ਹੈ ਇਹ ਬਿਲਕੁਲ ਬੰਦ ਕਰ ਦਿਓ। ਇਹ ਤਾਂ ਮੁਸਲਮਾਨਾਂ ਨੂੰ ਅਪੀਜ਼ ਕਰਨ ਵਾਲੀ ਗੱਲ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਮੁਸਲਮਾਨਾਂ ਨੂੰ ਮੁਸਲਿਮ ਐਂਡ ਕ੍ਰਿਸਚੀਅਨ ਐਕਸਟ੍ਰੀਮਿਸਟ ਕੰਟਰੀ ਦੇ ਵਿੱਚ ਇਹਦੇ ਨਾਲ ਪੈਦਾ ਹੋ ਰਹੇ ਨੇ ਔਰ ਇਹਨੂੰ ਬੰਦ ਕਰੋ ਜਿਹੜੀ ਤੁਸੀਂ ਇਹ ਮਿਨਿਸਟਰੀ ਵੀ ਰੱਖੀ ਹੋਈ ਹੈ। ਸੋ ਜ਼ਾਹਰ ਹੈ ਵੀ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਸਾਰੀ ਗੱਲ ਜਾ ਰਹੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਚੁਣਿਆ। ਆਸਾ ਮਹੱਲਾ ਪਹਿਲਾ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨ ਦੂਜਾ ਕਹੋ ਮਾਈ। ਨਿਰੰਕਾਰ ਹੀ ਸਭ ਕੁਛ ਕਰਨ ਕਾਰਨ ਸਮਰੱਥ ਹੈ। ਸਭ ਕੁਛ ਉਸ ਦਾ ਹੀ ਪਸਾਰ ਹੈ, ਉਸ ਦੀ ਖੇਡ ਹੈ। ਸ਼ਬਦ ਵੀ ਉਹ ਆਪ ਹੈ, ਜਿਸ ਸੁਰਤ ਦੇ ਵਿੱਚ ਸ਼ਬਦ ਨੇ ਟਿਕਣਾ ਉਹ ਵੀ ਉਹ ਆਪ ਹੈ। ਜਿਹੜੀ ਸ਼ਬਦ ਦੀ ਧੁਨ ਹੈ ਉਹ ਵੀ ਉਹ ਆਪ ਹੈ। ਜੇਤਾ ਰੂਪ ਕਾਇਆ, ਜੋ ਨਜ਼ਰ ਆ ਰਿਹਾ, ਜੋ ਦ੍ਰਿਸ਼ਟਮਾਨ ਸੰਸਾਰ ਹੈ, ਹੇ ਵਾਹਿਗੁਰੂ ਇਹ ਜੇਤਾ, ਇਹ ਸਾਰਾ ਹੀ ਤੇਰਾ ਰੂਪ ਹੈ। ਤੂੰ ਆਪੇ ਰਸਨਾ ਆਪੇ ਬਸਨਾ, ਤੂੰ ਆਪ ਹੀ ਜ਼ਬਾਨ ਹੈ। ਜੇ ਰੱਬ ਦਾ ਨਾਂ ਜ਼ਬਾਨ ਤੇ ਆਉਂਦਾ ਹੈ ਤੇ ਜੇ ਉਹਨੇ ਅੰਦਰ ਟਿਕਣਾ ਉਹ ਵੀ ਤੂੰ ਆਪ ਹੀ ਹੈ। ਆਪ ਹੀ ਤੂੰ ਰਸਨਾ, ਆਪ ਹੀ ਬਸਨਾ। ਅਵਰ ਨਾ ਦੂਜਾ ਕਹੋ ਮਾਈ, ਹੇ ਮੇਰੀ ਮਾਂ
ਹੋਰ ਮੈਂ ਦੂਜਾ ਕਿਹਨੂੰ ਕਹਾਂ? ਤੇਰੇ ਬਿਨਾ ਕੌਣ ਹੈ? ਅੰਦਰ ਵੀ ਤੂੰ ਹੈ, ਬਾਹਰ ਵੀ ਤੂੰ ਹੈ, ਸ਼ਬਦ ਵੀ ਤੂੰ ਹੈ, ਸੁਰਤ ਵੀ ਤੂੰ ਹੈ, ਧੁਨ ਵੀ ਤੂੰ ਹੈ ਜੀ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਰਹਾਓ। ਹੁਣ ਇਹ ਹੈ ਜਦੋਂ ਅਲਾਮਾ ਇਕਬਾਲ ਨੇ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਕਿਹਾ, ਇਹ ਹੈ ਤੌਹੀਦ ਕਿ ਸਾਹਿਬ ਮੇਰਾ ਏਕੋ ਹੈ, ਇੱਕ ਰੱਬ ਹੈ, ਏਕੋ ਹੈ ਭਾਈ ਏਕੋ ਹੈ। ਸਿੱਖ ਬੁੱਤ ਪ੍ਰਸਤ ਨਹੀਂ, ਬੁੱਤ ਪ੍ਰਸਤੀ ਨੂੰ ਪਹਿਲੀ ਸਟੇਜ ਦੇ ਉੱਤੇ ਹੀ ਜਿਹੜਾ ਉਹ ਖਤਮ ਕਰਕੇ ਐਲਾਨੀਆ ਕਿਹਾ ਕਿ ਭਾਈ ਇੱਕ ਰੱਬ ਹੈ। ਇੱਕ ਓੰਕਾਰ ਦੇ ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ ਕਿ ਇੱਕੋ ਇੱਕ ਰੱਬ ਹੈ, ਉਹ ਵਾਹਿਦ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ, ਉਹ ਜੰਮਦਾ ਨਹੀਂ ਹੈ, ਮਰਦਾ ਨਹੀਂ ਹੈ, ਕਿਸੇ ਤੋਂ ਡਰਦਾ ਨਹੀਂ ਹੈ, ਉਹ ਸਭ ਦਾ ਕਾਦਰ ਹੈ, ਕਰੀਮ ਹੈ, ਰਹੀਮ ਹੈ। ਇਹ ਸਾਰੇ ਹੀ ਜਿਹੜੇ ਨੇ ਇਹ ਉਸ ਰੱਬ ਦੇ ਨੇ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਆਪੇ ਮਾਰੇ ਆਪੇ ਛੋੜੈ, ਆਪੇ ਲੇਵੈ ਦੇ, ਆਪੇ ਵੇਖੈ ਆਪੇ ਵਿਗਸੈ, ਆਪੇ ਨਦਰ ਕਰੇ। ਕਿ ਆਪ ਹੀ ਉਹ ਮਾਰਦਾ ਹੈ, ਆਪ ਹੀ ਛੱਡਦਾ ਹੈ, ਆਪ ਹੀ ਉਹ ਲੈਣ ਵਾਲਾ ਹੈ, ਆਪ ਹੀ ਦੇਣ ਵਾਲਾ ਹੈ, ਆਪ ਦੇਖਦਾ, ਆਪ ਹੀ ਖੁਸ਼ ਹੁੰਦਾ ਕਿ ਵਿਗਸਦਾ, ਤੇ ਆਪ ਹੀ ਨਦਰ ਹੁੰਦਾ, ਨਜ਼ਰ ਪੈਣੀ, ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਈ, ਜੈਸਾ ਵਰਤੈ ਤੈਸੋ ਕਹੀਏ, ਸਭ ਤੇਰੀ ਵਡਿਆਈ। ਕਿ ਭਾਈ ਜੋ ਕੁਛ ਵੀ ਕਰਨਾ ਸੋ ਜੋ ਉਹਨੇ ਕਰਨਾ ਉਹ ਕਰ ਰਿਹਾ। ਇਸ ਲਈ ਸਿੱਖ ਹੁਕਮੀ ਜੀਵ ਹੈ। ਜਦੋਂ ਇਹ ਸਵਾਲ ਸੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਰ, ਕਿਵੇਂ ਸੱਚੇ ਹੋਈਏ, ਕਿਵੇਂ ਝੂਠ ਦੀ ਕੰਧ ਟੁੱਟੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਇਹ ਸਿੱਖੀ ਦਾ ਰਸਤਾ ਹੈ। ਸੋ ਇਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਈ, ਜੈਸਾ ਵਰਤੈ ਤੈਸੋ ਕਹੀਏ, ਸਭ ਤੇਰੀ ਵਡਿਆਈ ਹੈ। ਉਸ ਦੀ ਵਡਿਆਈ ਹੈ। ਕਲ ਕਲ ਵਾਲੀ ਮਾਇਆ ਮਦ ਮੀਠਾ, ਮਨ ਮਤਵਾਲਾ ਪੀਵਤ ਰਹਿ, ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਬਪੜਾ ਏਵ ਕਹਿ। ਹੁਣ ਕੱਲ ਮੋਸਟਲੀ ਕਲਯੁਗ ਲਈ ਹੈ, ਮਾਡਰਨ ਏਜ। ਕੱਲ ਵਾਲੀ, ਹੁਣ ਇਹਦੇ ਜਦੋਂ ਮੈਂ ਕੱਲ ਵਾਲੀ ਵਰਡ ਦੇਖ ਰਿਹਾ ਸੀ ਤੇ ਬਹੁਤ ਵਾਰੀ ਜਦੋਂ ਅਸੀਂ ਉਰਦੂ ਪੋਇਟਰੀ ਦੇਖਦੇ ਹਾਂ ਜਾਂ ਦੂਜਾ ਸਾਕੀ ਸ਼ਬਦ ਆਉਂਦਾ ਹੈ ਕਿ ਵੀ ਸਾਕੀ ਔਰ ਜਾਮ ਔਰ ਬਹੁਤ ਵਾਰੀ ਸ਼ਾਇਦ ਜੈਪਨੀਜ਼ 'ਚ ਕਿਹਾ ਜਾਂਦਾ ਹੈ ਕਿ ਸਾਕੀ ਸ਼ਰਾਬ ਨੂੰ ਕਹਿੰਦੇ ਨੇ। ਮੈਂ ਕਿਤੇ ਹੋਰ ਵੀ ਦੇਖਿਆ ਕਿ ਕੱਲੀ ਇਹੀ ਨਹੀਂ ਵੀ ਸਾਕੀ ਸ਼ਰਾਬ ਹੈ, ਜਿਹੜੀ ਸ਼ਰਾਬ ਸਰਵ ਕਰਦੀ ਸੀ ਉਹ ਵੀ ਔਰਤ ਹੁੰਦੀ ਸੀ, ਉਹਨੂੰ ਵੀ ਸਾਕੀ ਜਿਹੜਾ ਹੈ ਉਹ ਕਾਮਨ ਇੱਕ ਵਰਡ ਸੀ। ਹੁਣ ਇੱਥੇ ਵੀ ਜ਼ਰੂਰ ਉੱਥੇ ਕਲਚਰ ਹੋਏਗਾ ਜਦੋਂ ਗੁਰੂ ਨਾਨਕ ਸਾਹਿਬ ਨੇ ਮੈਂਸ਼ਨ ਕੀਤਾ ਕਿ ਸ਼ਰਾਬ ਇੱਕ ਥਾਂ ਤੇ ਜਿੱਥੇ ਵੀ ਲੋਕ ਪੀਂਦੇ ਹੋਣਗੇ ਸਰਵ ਔਰਤ ਕਰਦੀ ਸੀ। ਸੋ ਕੱਲ ਵਾਲੀ, ਕੱਲ ਵਾਲੀ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੀ ਏਜ ਹੈ ਕਲਯੁਗ ਦੀ, ਇਹ ਉਹ ਸ਼ਰਾਬ ਵਰਤਾਉਣ ਵਾਲੀ ਔਰਤ ਵਾਂਗ ਹੈ, ਮਾਇਆ ਮਦ ਮੀਠਾ। ਔਰ ਜਿਹੜੇ ਲੋਕ ਨੇ ਉਹ ਇਸ ਮਦ ਵੀ ਸ਼ਰਾਬ ਨੂੰ ਕਹਿੰਦੇ ਨੇ। ਇਸ ਮਾਇਆ ਦੇ ਮਦ ਵਿੱਚ, ਮਾਇਆ ਦੇ ਸ਼ਰਾਬ ਦੇ ਵਿੱਚ ਜਿਹੜੀ ਕਿ ਪੀਣ ਨੂੰ ਮਿੱਠੀ ਲੱਗਦੀ ਹੈ, ਉਸ ਦੇ ਵਿੱਚ ਮਨ ਮਤਵਾਲਾ, ਉਸ ਦੇ ਵਿੱਚ ਉਹ ਮਤਵਾਲੇ ਹੋਏ ਨੇ, ਉਸ ਦੇ ਵਿੱਚ ਉਹ ਟਿਪਸੀ ਹੋਏ ਨੇ। ਉਸ ਕੱਲ ਵਾਲੀ ਜਿਹੜੀ ਮਾਇਆ ਕਿਉਂਕਿ ਲੇਡੀ ਹੈ ਇਸ ਲਈ ਕੱਲ ਵਾਲੀ ਉਸ ਦੇ ਲਈ ਹੈ ਕਿ ਉਹ ਮਾਇਆ ਦਾ ਮਦ, ਮਾਇਆ ਦੀ ਸ਼ਰਾਬ ਦੇ ਵਿੱਚ ਜਗਤ ਜਿਹੜਾ ਉਹ ਮਤਵਾਲਾ ਪੀਵਤ ਰਹਿ, ਉਸ ਨੂੰ ਪੀ ਕੇ ਦੁਨੀਆ ਮਾਇਆ ਦੀ ਇਸ ਸ਼ਰਾਬ ਦੇ ਵਿੱਚ ਸੁੱਤਾ ਹੋਇਆ ਜੀ। ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਬਪੜਾ ਏਵ ਕਹਿ। ਫਿਰ ਅਲਟੀਮੇਟਲੀ ਇਵਨ ਇਸ ਵਰਤਾਰੇ ਨੂੰ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਇਹ ਨਿਰੰਕਾਰ ਦੇ ਰੰਗ ਨੇ, ਰੂਪ ਨੇ, ਕਿਵੇਂ ਉਹ ਇਹ ਸਾਰੇ ਨੂੰ ਨਾਨਕ ਬਪੜਾ ਵਿਚਾਰਾ। ਵੀ ਮੈਂ ਵਿਚਾਰਾ ਇਹੀ ਕਹਿ ਸਕਦਾ ਆਪੇ ਰੂਪ ਕਰੇ ਬਹੁ ਭਾਂਤੀ, ਕਿ ਇਹ ਉਸ ਦੇ ਹੀ ਨਾਨਾ ਰੂਪ ਨੇ। ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜਿਵੇਂ ਸਵਾਂਗ ਕਰਨ ਵਾਲਾ ਨਾਨਾ ਰੂਪ ਅੱਡ ਅੱਡ ਦਿਖਾਉਂਦਾ ਹੈ, ਸਾਂਗ ਕਰਦਾ ਹੈ, ਇਵੇਂ ਹੀ ਨਿਰੰਕਾਰ ਨੇ ਮਾਇਆ ਵੀ ਬਣਾਈ ਹੈ। ਕਿਸੇ ਨੂੰ ਵਿੱਚ ਰੱਖਤਾ ਹੈ, ਕਿਸੇ ਨੂੰ ਬਾਹਰ ਕੱਢ ਦਿੱਤਾ ਹੈ। ਕਦੇ ਕੋਈ ਚੜਿਆ ਉੱਪਰ, ਜਿਹੜਾ ਉੱਪਰਲੀ ਪੌੜੀ ਦਾ ਉਹ ਥੱਲੇ ਡਿੱਗ ਪੈਂਦਾ ਹੈ। ਕੋਈ ਜਿਹੜਾ ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਉਹਨਾਂ ਨੂੰ ਖੜਾ ਕਰ ਦਿੰਦਾ ਹੈ। ਪਰ ਇਸ ਸਾਰੇ ਦਾ ਇਹ ਹੈ ਕਿ ਨਾਨਕ ਨਦਰੀ ਕਰਮੀ ਦਾਤ, ਕਿ ਅਲਟੀਮੇਟਲੀ ਸਾਡੇ ਜਿਹੜੇ ਰਸਤੇ 'ਚ ਉਸ ਦੀ ਜੇ ਨਜ਼ਰ, ਕਰਮ ਉਸ ਦੀ ਬਖਸ਼ਿਸ਼ ਔਰ ਉਹਦੀ ਰਹਿਮਤ ਦਾਤ, ਇਹ ਗਿਫਟ ਹੈ ਜੇ ਸਾਨੂੰ ਇਸ ਚੋਂ ਕੱਢ ਲੈ, ਮਾਇਆ ਚੋਂ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ।
ਵਿਊਅਰਸ, ਇਹ ਸਨ ਅੱਜ ਦੇ ਅਹਿਮ ਇਸ਼ੂ ਜਿਹੜੇ ਡਾਕਟਰ ਸਾਹਿਬ ਨੇ ਸਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ ਤੇ ਉਹਨਾਂ ਉੱਪਰ ਆਪਣੇ ਕੀਮਤੀ ਵਿਚਾਰ ਵੀ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਤੇ ਅਸੀਂ ਚਾਹਾਂਗੇ ਜੇ ਤੁਹਾਡਾ ਕੋਈ ਵੀ ਰਾਏ ਜਾਂ ਸੁਝਾਅ ਹੋਵੇ ਤਾਂ ਤੁਸੀਂ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ sos@tvh4.tv ਤੇ। ਸਾਨੂੰ ਦਿਓ ਇਜਾਜ਼ਤ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।